ਜੀ, ਤੇ ਹੁਣ ਆਪਣੇ ਨਾਲ ਇੰਦਰਮਾਨ ਸਿੰਘ ਜੀ ਜਿਹੜੇ ਜੁੜ ਚੁੱਕੇ ਨੇ ਫਲੋਰੀਡਾ ਤੋਂ ਟੈਂਪਾ ਦੇ ਇਲਾਕੇ ਦੇ ਵਿੱਚ ਜਿੱਥੇ ਉਹ ਰਹਿੰਦੇ ਨੇ ਤੇ ਹਰੀਕੇਨ ਨੂੰ ਲੈ ਕੇ ਕਿੱਦਾਂ ਉੱਥੇ ਤਿਆਰੀਆਂ ਚੱਲ ਰਹੀਆਂ, ਪ੍ਰਸ਼ਾਸਨ ਕੀ ਆਖ ਰਿਹਾ, ਇਵੈਕੂਏਸ਼ਨ ਆਰਡਰਸ ਕਿੱਦਾਂ ਹੈ, ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਇੰਦਰਮਾਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜਿਸ ਤਰ੍ਹਾਂ ਹਾਂਜੀ ਜੀ, ਜੀ ਜ਼ਰੂਰ ਅਪਡੇਟ ਕਰ ਦਿਓ ਵੀ ਕੀ ਤਿਆਰੀਆਂ ਸਟੇਟ ਕੀ ਆਖ ਰਹੀ ਹੈ, ਕਿਉਂਕਿ 2.5 ਮਿਲੀਅਨ ਲੋਕਾਂ ਨੂੰ ਇਵੈਕੂਏਸ਼ਨ ਆਰਡਰ ਦੇ ਦਿੱਤੇ ਗਏ ਆ ਵੀ ਤੁਸੀਂ ਉੱਥੇ ਜਾਓ। ਤੁਸੀਂ ਵੀ ਟੈਂਪਾ ਦੇ ਇਲਾਕੇ 'ਚ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਦੱਸੋ ਵੀ ਇਵੈਕੂਏਸ਼ਨ ਆਰਡਰ ਆ ਜਾਂ ਤੁਸੀਂ ਥੋੜਾ ਇਨਲੈਂਡ ਦੇ ਵਿੱਚ ਆਉਂਦੇ ਆ? ਹਾਂਜੀ, ਜਿਹੜੇ ਇਵੈਕੂਏਸ਼ਨ ਆਰਡਰ ਆ ਜੀ, ਉਹ ਜਿਹੜੇ ਵੀ ਲੋਕ ਸ਼ੋਰ ਤੇ ਲੱਗ ਰਹਿੰਦੇ ਆ, ਕਿਉਂਕਿ ਏਡੇ ਵੱਡੇ ਹਰੀਕੇਨ ਦੇ ਨਾਲ ਜਿਹੜੀ ਸਟੋਰਮ ਸਰਜ ਜਿਹਨੂੰ ਆਪਾਂ ਕਹਿੰਦੇ ਆ ਕਿ ਪਾਣੀ ਬਹੁਤ ਉੱਪਰ ਤੱਕ ਆ ਜਾਂਦਾ, ਤੇ ਜਿਹੜੇ ਲੋਕ ਵੀ ਕੋਸਟ ਦੇ ਲਾਗੇ ਰਹਿੰਦੇ ਆ, ਜਿਹੜੇ ਲੋਕ ਬੀਚ ਦੇ ਲਾਗੇ ਰਹਿੰਦੇ ਆ, ਉਹਨਾਂ ਨੂੰ ਜ਼ਿਆਦਾ ਖਤਰਾ ਹੁੰਦਾ ਕਿ ਜਿਹੜਾ ਪਾਣੀ ਸਟੋਰਮ ਸਰਜ ਜਿਹੜੀ ਆ ਉਹ ਉਹਨਾਂ ਨੂੰ ਨੁਕਸਾਨ ਕਰ ਸਕਦੀ ਆ। ਸੋ ਇਸ ਟਾਈਮ ਤੇ ਜਿਹੜੀ ਮੈਂਡੇਟਰੀ ਇਵੈਕੂਏਸ਼ਨ ਆ ਕਿ ਜੇ ਲੋਕਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਇਵੈਕੂਏਟ ਨਹੀਂ ਕਰੋਗੇ ਤਾਂ ਜੇ ਉਸ ਤੋਂ ਬਾਅਦ ਕੋਈ ਵੀ ਐਮਰਜੈਂਸੀ ਆਉਂਦੀ ਆ ਤੇ ਜਿਹੜੇ ਐਮਰਜੈਂਸੀ ਕਰੂ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚ ਨਹੀਂ ਜਾ ਸਕਦੇ। ਸੋ ਜਿਹੜੇ ਕੋਸਟ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾਂ ਤੁਸੀਂ ਸ਼ੈਲਟਰ ਚਲੇ ਜਾਓ ਜਾਂ ਤੁਸੀਂ ਕਿਤੇ ਹੋਰ, ਜੇ ਤੁਹਾਡੇ ਕੋਈ ਇਨਲੈਂਡ ਤੁਹਾਡੇ ਰਿਲੇਟਿਵ ਤੁਹਾਡੇ ਫਰੈਂਡ ਕੋਈ ਰਹਿੰਦੇ ਆ, ਤੁਸੀਂ ਉਹਨਾਂ ਕੋਲ ਜਾ ਕੇ ਤੇ ਸ਼ਰਨ ਲੈ ਲਓ ਤਾਂ ਕਿ ਤੁਹਾਨੂੰ ਜਿਹੜਾ ਪਾਣੀ ਜਿਹੜਾ ਤਾਂ ਨੂੰ ਆਉਣਾ ਜਦੋਂ ਸਟੋਰਮ ਲੰਘਣਾ ਇੱਥੋਂ ਦੀ। ਬਿਕੋਜ਼ ਜੇ ਅਸੀਂ ਹੁਣ ਟਰੈਕ ਕਰੀਏ ਰੀਸੈਂਟਲੀ ਤਾਂ ਜਿਹੜਾ ਇਹ ਹਰੀਕੇਨ ਆ ਇਹ ਇਸ ਟਾਈਮ ਤੇ ਕੈਟਾਗਰੀ 4 ਦਾ ਹਰੀਕੇਨ ਬਣ ਚੁੱਕਿਆ ਵਾ। ਕੈਟਾਗਰੀ 4 ਦਾ ਮਤਲਬ ਹੁੰਦਾ ਕਿ ਜਿਹੜੀਆਂ ਵਿੰਡਸ ਹੈ, ਜਿਹਨੂੰ ਆਪਾਂ ਸਸਟੇਨ ਵਿੰਡ, ਜਿਹੜੀ ਕਿ ਲਗਾਤਾਰ ਚੱਲਦੀ ਜਿਹੜੀ ਹਵਾ ਆ, ਉਹ ਇਸ ਟਾਈਮ ਤੇ ਉਹਦੀ ਜਿਹੜੀ ਗਤੀ ਆ ਉਹ 155 ਮੀਲ ਪਰ ਆਵਰ ਤੇ ਆ। ਤੇ ਇਹਦਾ ਮਤਲਬ ਹੁੰਦਾ ਕਿ ਉਹਦੇ ਨਾਲ ਜਿਹੜਾ ਆਮ ਤੌਰ ਤੇ ਇਹ 5 ਤੱਕ ਜਾਂਦੇ ਜਿਹੜੇ ਹਰੀਕੇਨ ਦੇ ਕੈਟਾਗਰੀ 1 ਤੋਂ ਲੈ ਕੇ ਤੇ 5 ਤੱਕ ਹੁੰਦੇ ਆ। ਤੇ ਇਸ ਟਾਈਮ ਤੇ ਜਿਹੜਾ ਹਰੀਕੇਨ ਆਇਆ ਨੇ ਇਹ ਕੈਟਾਗਰੀ 4 ਤੇ ਆ। ਪਰ ਅੱਜ ਬਾਅਦ ਦੁਪਹਿਰ ਜਦੋਂ ਵੀ ਆਪਾਂ ਕਹਿੰਦੇ ਲੈਂਡਫਾਲ ਕਰ ਰਹੀ ਆ, ਜਦੋਂ ਵੀ ਇਹ ਹਰੀਕੇਨ ਜਿਹੜਾ ਵਾ ਅਜੇ ਸਮੁੰਦਰ ਦੇ ਉੱਪਰ ਜਾਂ ਗਲਫ ਦੇ ਵਿੱਚ, ਜਦੋਂ ਵੀ ਇਸ ਲੈਂਡ ਨੂੰ ਹਿੱਟ ਕਰਦਾ ਉਸ ਤੋਂ ਬਾਅਦ, ਕਿਉਂਕਿ ਲੈਂਡ ਦੇ ਉੱਪਰ ਬਿਲਡਿੰਗਸ ਹੁੰਦੀਆਂ, ਵੈਜੀਟੇਸ਼ਨ ਹੁੰਦੀ ਹੈ, ਉਹਦੇ ਨਾਲ ਜਿਹੜਾ ਹਰੀਕੇਨ ਹੈ ਉਹ ਵੀਕ ਹੁੰਦਾ। ਉਹਨਾਂ ਹਰੀਕੇਨ ਦੀ ਜਿਹੜੀ એનર્ਜੀ ਆ, ਜਿਵੇਂ ਐਨਰਜੀ ਘਟਦੀ ਜਾਂਦੀ ਹੈ, ਹਾਂਜੀ ਸਪੀਡ ਘਟਦੀ, ਉਹਦੀ એનર્ਜੀ ਜਿਹੜੀ ਆ ਜਦੋਂ ਆਪਾਂ ਡਿਸੀਪੇਟ ਹੋ ਜਾਂਦੀ ਹੈ, એનર્ਜੀ ਖੱਚੀ ਜਾਂਦੀ ਹੈ ਜਦੋਂ ਉਹ ਬਿਲਡਿੰਗਸ ਵਿੱਚ ਵੱਜਦਾ ਜਾਂ ਜਿਵੇਂ ਟਰੀਜ਼ ਵਿੱਚ ਵੱਜਦਾ। ਸੋ ਨੁਕਸਾਨ ਹੋਣ ਦੀ ਇੰਦਰਮਾਨ ਸਿੰਘ ਜੀ, ਨੁਕਸਾਨ ਹੋਣ ਦੀ ਕਾਫੀ ਵੱਡੀ ਜਿਹੜੀ ਸੰਭਾਵਨਾ ਆ ਪ੍ਰਾਪਰਟੀ ਦਾ। ਜੋ ਕਈ ਬਜ਼ੁਰਗ ਨੇ ਉੱਥੇ ਰਹਿੰਦੇ ਜਿਹੜੇ ਜਿਨ੍ਹਾਂ ਦਾ ਬਿਜਲੀ ਦੇ ਉੱਤੇ ਨਿਰਭਰ ਹੁੰਦਾ, ਉਹਨਾਂ ਦਾ ਜੀਵਨ ਵੀ ਇਹੋ ਜਿਹੇ ਥਾਵਾਂ ਦੇ ਵਿੱਚ ਨਿਕਲਣਾ ਕਰਨਾ ਉਹ ਕਾਫੀ ਔਖਾ ਹੋ ਜਾਂਦਾ ਆ। ਪ੍ਰਸ਼ਾਸਨ ਕੀ ਕਰ ਰਿਹਾ ਜੇ ਇਹ ਲੋਕਾਂ ਦੇ ਲਈ, ਖਾਸ ਕਰਕੇ ਜੇ ਉਹਨਾਂ ਨੇ ਕੁਝ ਦੱਸਿਆ? ਜੀ, ਪ੍ਰਸ਼ਾਸਨ ਵੱਲੋਂ ਜਿਵੇਂ ਕਿ 2 ਦਿਨ ਪਹਿਲਾਂ ਤੋਂ ਹੀ ਜਿਹੜੀ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਗਈ ਸੀ। ਐਮਰਜੈਂਸੀ ਡਿਕਲੇਅਰ ਕਰਨ ਦੇ ਨਾਲ ਇਹ ਹੁੰਦਾ ਕਿ ਪ੍ਰਸ਼ਾਸਨ ਨੂੰ ਜਿਹੜੇ ਆ ਆਪਣੇ ਹਸਪੀਟਲਸ ਨੂੰ ਉਹ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ। ਕੁਝ ਇਲਾਕਿਆਂ ਵਿੱਚ ਉਹ ਬਿਜਲੀ ਵੀ ਬੰਦ ਕਰ ਦਿੰਦੇ ਜਿੱਥੇ ਕਿ ਚਾਂਸ ਹੁੰਦਾ ਕਿ ਬਿਜਲੀ ਜਿਹੜੀ ਆ ਉਹ ਕੋਈ ਪੋਲ ਡਿੱਗ ਸਕਦੇ ਆ ਤੇ ਕੋਈ ਖਤਰਾ ਹੋ ਸਕਦਾ। ਉਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਲੋਕ ਜੇ ਕੋਈ ਸੀਪੈਪ ਮਸ਼ੀਨ ਤੇ ਆ ਜਾਂ ਜਿਨ੍ਹਾਂ ਨੂੰ ਮਤਲਬ ਬਿਜਲੀ ਜਿਹੜੀ ਆ ਉਹ ਨਿਰਵਿਘਨ ਚਾਹੀਦੀ ਆ ਆਪਣੇ ਜੀਵਨ ਵਾਸਤੇ, ਉਹਨਾਂ ਨੂੰ ਫਿਰ ਇਵੈਕੂਏਟ ਕਰਕੇ ਤੇ ਉਹਨਾਂ ਨੂੰ ਜਾਂ ਤਾਂ ਜਿਹੜੇ ਲੋਕਲ ਸਕੂਲ ਹੁੰਦੇ ਆ ਉਹਨਾਂ ਦੇ ਸ਼ੈਲਟਰ ਬਣਾਏ ਜਾਂਦੇ ਆ, ਕਿਉਂਕਿ ਸਕੂਲਾਂ 'ਚ ਬੰਦ ਆ ਸਾਰੇ ਇੱਥੇ, ਤੇ ਉਹਨਾਂ ਦੇ ਵਿੱਚ ਆਮ ਤੌਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਸ਼ੈਲਟਰ ਬਣਾ ਦਿੰਦਾ ਕਿ ਜੇ ਸ਼ੈਲਟਰ ਵਿੱਚ ਤੁਸੀਂ ਉਹਨਾਂ ਨੂੰ ਜਨਰੇਟਰ ਲਾ ਕੇ ਤੁਹਾਨੂੰ ਜਿਹੜੀ ਲਾਈਟ ਜਿਹੜੀ ਆ ਉਹ ਬੰਦ ਨਹੀਂ ਹੋਏਗੀ। ਤੇ ਇਸ ਤੋਂ ਇਲਾਵਾ ਜਿਹੜੇ ਆਮ ਲੋਕ ਆ ਉਹ ਫਿਰ ਜਿਵੇਂ ਸਾਡੇ ਜਿਹੜੇ ਕਾਉਂਟੀ ਜਿਹੜੀ ਆ ਉਹ ਕਾਉਂਟੀ ਤੁਹਾਨੂੰ ਸੈਂਡ ਬੈਗਸ ਜਿਹੜੇ ਆ ਉਹ ਮੁਹੱਈਆ ਕਰਾਉਂਦੀ ਆ ਕਿ ਜੇ ਤੁਸੀਂ ਲੋਹ ਇਲਾਕਿਆਂ ਦੇ ਵਿੱਚ ਰਹਿੰਦੇ ਜਿੱਥੇ ਤੁਹਾਡੇ ਘਰ ਦੇ ਵਿੱਚ ਫਲੱਡਿੰਗ ਹੋ ਸਕਦੀ ਆ, ਤੁਸੀਂ ਕਾਉਂਟੀ ਵੱਲੋਂ ਸੈਂਡ ਬੈਗ ਲਿਆ ਕੇ ਤੇ ਆਪਣੇ ਘਰ ਦਾ ਅੱਗੇ ਰੱਖ ਕੇ ਤੁਸੀਂ ਆਪਣੇ ਫਲੱਡਿੰਗ ਤੋਂ ਥੋੜਾ ਬਹੁਤਾ ਬਚਾਅ ਕਰ ਸਕਦੇ ਆ। ਤੁਹਾਡੇ ਵਾਲੇ ਇਲਾਕੇ ਦੇ ਵਿੱਚ ਵੀ ਕੀ ਇਦਾਂ ਦੀ ਨੌਬਤ ਸੰਭਾਵਨਾ ਹੈ ਜਾਂ ਤੁਹਾਡੇ ਸਾਰਾ ਕੁਝ ਠੀਕ ਆ ਜਾਂ ਬਿਜਲੀ ਜਾਣ ਦੀ ਜ਼ਿਆਦਾ ਸੰਭਾਵਨਾ ਹੈ? ਕੀ ਤੁਹਾਡੇ ਖਤਰਾ ਤੁਹਾਡੇ ਇਲਾਕੇ ਵਾਲੇ ਪਾਸੇ? ਐਕਚੁਅਲੀ ਪਹਿਲਾਂ ਜਿਹੜਾ ਹਰੀਕੇਨ ਹੈ ਇਹ ਟੈਂਪਾ ਦੇ ਵਿੱਚੋਂ ਬਿਲਕੁਲ ਨਿਕਲਣਾ ਸੀਗਾ, ਕਿਉਂਕਿ ਉਹਦਾ ਟਰੈਕ ਜਿਹੜਾ ਸੀਗਾ ਉਹਦੀ ਜਿਹੜੀ ਆਪਾਂ ਹਰੀਕੇਨ ਦੀ ਜਿਹੜੀ ਆਈ ਕਹਿੰਦੇ ਆ, ਜਿਹੜੀ ਐਕਚੁਅਲੀ ਆਈ ਹੁੰਦਾ ਸਭ ਤੋਂ ਲੋ ਪ੍ਰੈਸ਼ਰ ਪੁਆਇੰਟ, ਜਿਹੜੇ ਉਹਦੇ ਆਸ-ਪਾਸ ਜਿਹੜਾ ਜ਼ਿਆਦਾ ਜਿਹੜੇ ਵਿੰਡ ਉਹਦੇ ਅਰਾਊਂਡ ਜਿਵੇਂ ਘੁੰਮਦੀ ਆ। ਤੇ ਪਰ ਉਹ ਜਿਹੜੀ ਆਈ ਆ ਪਹਿਲਾਂ ਟੈਂਪਾ ਵਿੱਚੋਂ ਨਿਕਲਣੀ ਸੀਗੀ, ਤੇ ਜਦੋਂ ਆਈ ਨਿਕਲਦੀ ਆ ਉਹ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਾਫੀ ਤੇਜ਼ ਜਿਹੜੀਆਂ ਹਵਾਵਾਂ ਵਾ ਉਹ ਤੁਹਾਨੂੰ ਅਫੈਕਟ ਕਰ ਸਕਦੀਆਂ। ਪਰ ਹੁੰਦਾ ਕਿ ਜਦੋਂ ਵੀ ਡਰਾਈ ਏਅਰ ਜਿਹੜੀ ਆ ਉਸ ਹਰੀਕੇਨ ਨੂੰ ਅੱਗੇ ਮਿਲਦੀ ਆ, ਉਹਨੂੰ ਆਪਾਂ ਕਹਿੰਦੇ ਕਿ ਉਹ ਸ਼ੇਅਰ ਹੋ ਜਾਂਦਾ। ਸ਼ੇਅਰ ਮਤਲਬ ਕਿ ਉਹ ਡਰਾਈ ਏਅਰ ਉਹਨੂੰ ਖਿੱਚਦੀ ਆ ਤੇ ਕਈ ਵਾਰੀ ਉਹਦਾ ਜਿਹੜਾ ਟਰੈਕ ਆ ਉਹ ਚੇਂਜ ਹੋ ਜਾਂਦਾ। ਆਪਾਂ ਇਹ ਵੀ ਦੇਖਿਆ ਕਿ ਇਹ ਜੋ ਪਹਿਲਾਂ ਇਹ ਜਿਹੜਾ ਹਰੀਕੇਨ ਆ ਇਹਨੇ ਜਿਹਨੂੰ ਪੈਨ ਹੈਂਡਲ ਏਰੀਆ ਕਹਿੰਦੇ ਫਲੋਰੀਡਾ ਤੋਂ ਪੈਨ ਹੈਂਡਲ ਉਹਦੇ ਵਿੱਚੋਂ ਨਿਕਲਣਾ ਸੀਗਾ, ਪਰ ਕਿਉਂਕਿ ਡਰਾਈ ਏਅਰ ਹੋਣ ਕਰਕੇ ਇਹ ਜਿਹੜਾ ਥੋੜਾ ਜਿਹਾ ਸਾਊਥ ਵੱਲ ਨੂੰ ਹੁਣ ਇਹ ਸ਼ਿਫਟ ਹੋ ਗਿਆ, ਸਾਊਥ ਈਸਟ ਵੱਲ ਨੂੰ। ਹੁਣ ਟੈਂਪਾ ਤੋਂ ਥੋੜਾ ਥੱਲੇ ਨਿਕਲ ਕੇ ਇਹ ਹੁਣ
ਜ਼ਿਆਦਾ ਤੌਰ ਤੇ ਔਰਲੈਂਡੋ ਤੇ ਜੈਕਸਨਵਿਲ ਏਰੀਆ ਜਿਹੜਾ ਉਹਨੂੰ ਹਿੱਟ ਕਰਨ ਦੀ ਸੰਭਾਵਨਾ ਵਾ ਇਸ ਟਾਈਮ ਤੇ, ਜੋ ਇਹਦਾ ਟ੍ਰੈਂਡ ਚੱਲ ਰਿਹਾ ਇਸ ਹਰੀਕੇਨ ਦਾ। ਜੀ ਤੇ ਤੇ ਕਿਸੇ ਇੰਦਰਪਾਲ ਸਿੰਘ ਵੀ ਹਾਂਜੀ ਜੀ ਇਹੋ ਜਿਹੇ ਮੌਕੇ ਦੇ ਉੱਤੇ ਅਕਸਰ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਆ, ਸਮਾਨ ਸਟੋਰਾਂ ਤੋਂ ਚੱਕਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿੱਥੇ ਸ਼ਾਇਦ ਇਸ ਦਾ ਅਸਰ ਨਹੀਂ ਹੋਊਗਾ, ਤੇ ਤੁਹਾਡੇ ਇਲਾਕਿਆਂ 'ਚ ਤੇ ਉਦਾਂ ਬਾਕੀ ਕੀ ਚੱਲ ਰਿਹਾ ਹੈ ਉੱਥੇ ਇਦਾਂ? ਬਾਕੀ ਉਹ ਆਮ ਤੌਰ ਤੇ ਹਰੀਕੇਨ ਤੋਂ ਜਦੋਂ ਵੀ ਹਰੀਕੇਨ ਦੀ ਕੋਈ ਵੀ ਖਬਰ ਆਉਂਦੀ ਹੈ ਕਿ ਹਰੀਕੇਨ 2-3-4 ਦਿਨ ਬਾਅਦ ਆ ਰਿਹਾ, ਤਾਂ ਉਦੋਂ ਤੋਂ ਹੀ ਲੋਕ ਜਿਹੜੇ ਆ ਸਟੋਰ ਤੇ ਜਾ ਕੇ ਆਮ ਤੌਰ ਤੇ ਪਾਣੀ ਤੇ ਜਿਹੜਾ ਵੀ ਨਾਨ ਪੈਰਿਸ਼ੇਬਲ ਫੂਡ ਆਈਟਮਸ ਆ, ਜਿਵੇਂ ਕੋਈ ਪ੍ਰੋਟੀਨ ਬਾਰਸ ਆ, ਗ੍ਰੈਨੋਲਾ ਬਾਰਸ ਆ, ਲੋਕੀ ਉਹ ਚੀਜ਼ਾਂ ਬਾਏ ਕਰ ਲੈਂਦੇ ਆ, ਸਨੈਕਸ ਜਿਹੜੀਆਂ ਕਿ ਤੁਸੀਂ ਬਿਨਾਂ ਗਰਮ ਕੀਤੇ ਖਾ ਸਕਦੇ ਆ। ਪਰ ਇੱਕ ਗੱਲ, ਕਿਉਂਕਿ ਫਲੋਰੀਡਾ ਜਿਹੜਾ ਇੱਥੇ ਫਲੋਰੀਡਾ ਜਿਹੜਾ ਏਰੀਆ ਫਲੋਰੀਡਾ ਦਾ ਏਰੀਆ ਵਾ, ਇੱਥੇ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਇਹਨੂੰ ਹਰੀਕੇਨ ਸੀਜ਼ਨ ਕਹਿੰਦੇ ਆ। ਤੇ ਆਮ ਤੌਰ ਤੇ ਲੋਕ ਥੋੜਾ ਬਹੁਤ ਜਿਹੜਾ ਘਰ ਦੇ ਵਿੱਚ ਜਿਹੜਾ ਰਾਸ਼ਨ ਆ ਉਹ ਸਟੋਰ ਕਰਕੇ ਰੱਖਦੇ ਆ, ਕਿਉਂਕਿ ਹਰੀਕੇਨ ਕਿਸੇ ਵੀ ਟਾਈਮ 1-2 ਦਿਨ ਨੋਟਿਸ ਤੇ ਜਿਹੜਾ ਆ ਸਕਦਾ। ਪਰ ਫਿਰ ਵੀ ਜਿਵੇਂ ਆਮ ਤੌਰ ਤੇ ਹੁੰਦਾ ਹੀ ਆ ਕਿ ਪੈਨਿਕ ਬਾਇੰਗ ਸ਼ੁਰੂ ਹੋ ਜਾਂਦੀ ਹੈ, ਕਿ ਲੋਕੀ ਜਾ ਕੇ ਜਿਵੇਂ ਗੈਸ ਭਰ ਲਈ ਕਿ ਜੇ ਸਾਨੂੰ ਲੀਵ ਕਰਨਾ ਪਿਆ ਇਮੀਡੀਏਟਲੀ, ਤਾਂ ਸਾਡੀ ਗੱਡੀ 'ਚ ਗੈਸ ਹੋਵੇ, ਸਾਡੇ ਕੋਲ ਜਨਰੇਟਰ ਹੈ, ਸਾਡੇ ਕੋਲ ਉਹਦੇ ਵਾਸਤੇ ਗੈਸ ਹੋਵੇ ਜਿਸ ਜਨਰੇਟਰ ਯੂਜ਼ ਕਰਨਾ। ਤੇ ਉਸ ਤੋਂ ਇਲਾਵਾ ਕਿਉਂਕਿ ਐਮਰਜੈਂਸੀ ਜਿਹੜੀ ਹੈ ਉਹ ਵੀ ਸਰਕਾਰ ਡਿਕਲੇਅਰ ਕਰ ਦਿੰਦੀ ਹੈ, ਤੇ ਉਸ ਤੋਂ ਇਲਾਵਾ ਪ੍ਰਾਈਸ ਗੋਜਿੰਗ ਦੇ ਅਗੇਂਸਟ ਵੀ ਕਾਫੀ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ, ਕਿਉਂਕਿ ਕਾਫੀ ਲੋਕੀ ਇਸ ਮੌਕੇ ਤੇ ਕਰਕੇ ਤੇ ਪ੍ਰਾਈਸਿਸ ਵੀ ਆਪਣੀਆਂ ਜਿਹੜੀਆਂ ਵਧਾ ਦਿੰਦੇ ਚੀਜ਼ਾਂ ਦੀਆਂ। ਪਰ ਆਮ ਤੌਰ ਤੇ ਬਿਕਾਜ਼ ਇੱਥੇ ਜਿਹੜੇ ਹਰੀਕੇਨ ਆ ਇਹ ਕੋਈ ਬਹੁਤੀ ਨਵੀਂ, ਇਹ ਕੋਈ ਵਰਤਾਰਾ ਨਹੀਂ, ਇੱਥੇ ਹਰੀਕੇਨ ਜਿਹੜੇ ਮਤਲਬ ਆਉਂਦੇ ਰਹਿੰਦੇ ਆ। ਹਾਲਾਂਕਿ ਇਹ ਹਰੀਕੇਨ ਡੈਫੀਨੇਟਲੀ ਪਿਛਲੇ ਹਰੀਕੇਨ ਨਾਲੋਂ ਵੱਡਾ ਆ। ਏਡਾ ਵੱਡਾ ਹਰੀਕੇਨ ਪਹਿਲਾਂ ਮੈਥਿਊ ਆਇਆ ਸੀ, ਇਸ ਤੋਂ ਪਹਿਲਾਂ 18 ਦੀ ਗੱਲ ਆ, ਸੋ 4-5 ਸਾਲ ਬਾਅਦ ਹੀ ਏਡਾ ਵੱਡਾ ਹਰੀਕੇਨ ਜਿਹੜਾ ਕੈਟੇਗਰੀ 3 ਦਾ ਹਰੀਕੇਨ ਜਿਹੜਾ ਆ ਉਹ ਆ ਰਿਹਾ ਵਾ। ਤੇ ਉਹੀ ਆਸ ਕਰਦੇ ਆ ਕਿ ਜਿਹੜੇ ਵੀ ਲੋਕ ਹਰੀਕੇਨ ਦੇ ਪਾਥ ਵਿੱਚ ਪੈਂਦੇ ਆ ਉਹਨਾਂ ਨੂੰ ਉਹ ਸੇਫ ਰਹਿਣ। ਜਿਹੜੇ ਲੋਕ ਸਪੈਸ਼ਲੀ ਜਿਹੜੇ ਲੋਕੀ ਜ਼ਿਆਦਾ ਗਰੀਬ ਤਬਕੇ ਦੇ, ਜਿਹੜੇ ਕੋਈ ਮੋਬਾਈਲ ਹੋਮ 'ਚ ਰਹਿੰਦੇ ਆ, ਜਿਹੜੇ ਕੋਈ ਟ੍ਰੇਲਰ ਹੋਮ 'ਚ ਰਹਿੰਦੇ ਆ, ਉਹ ਸਗੋਂ ਜ਼ਿਆਦਾ ਜਿਹੜੇ ਆ ਇਸ ਦੇ ਮਾਰ ਹੇਠ ਆਉਣ ਦੀ ਸੰਭਾਵਨਾ ਹੁੰਦੀ, ਕਿਉਂਕਿ ਉਹਨਾਂ ਦੇ ਜਿਹੜੀ ਘਰਾਂ ਦੀ ਜਿਹੜੀ ਸਟਰਕਚਰਲ ਇੰਟੈਗ੍ਰਿਟੀ ਆ ਉਹ ਇੰਨੀ ਨਹੀਂ ਹੁੰਦੀ, ਤੇ ਉਹਨਾਂ ਦੇ ਘਰਾਂ ਨੂੰ ਨੁਕਸਾਨ ਹੋਣ ਦਾ ਜ਼ਿਆਦਾ ਜਿਹੜਾ ਵਾ ਉਹ ਸੰਭਾਵਨਾ ਰਹਿੰਦੀ ਹੈ। ਸੋ ਮੌਸਮ ਜਿਹੜਾ ਉੱਥੇ ਗਰਮ ਆ ਜਾਂ ਠੰਡਾ ਆ ਜਾਂ ਕਿੱਦਾਂ ਆ? ਮੌਸਮ ਜਦੋਂ ਤੋਂ ਹਰੀਕੇਨ ਹੁਣ ਅੱਜ ਜਾਂ ਕੱਲ ਤੋਂ ਮੌਸਮ ਥੋੜਾ ਜਿਹਾ ਹੁਣ ਠੰਡਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜੀਆਂ ਆਪਾਂ ਕਹਿੰਦੇ ਪੈਰੀਫੇਰਲ ਜਿਹੜੀਆਂ ਹਵਾਵਾਂ ਕਹਿੰਦੇ ਜਿਹੜੀਆਂ, ਕਿਉਂਕਿ ਜਿਹੜਾ ਹਰੀਕੇਨ ਆ ਇਹਦਾ ਜੇ ਆਪਾਂ ਦੇਖੀਏ ਕਿ ਇਹ ਕਿੰਨਾ ਫੈਲਿਆ, ਤੇ ਇਹ 300-400 ਮੀਲ ਤੱਕ ਇਹ ਹਰੀਕੇਨ ਫੈਲਿਆ ਹੁੰਦਾ, ਉਹਦੇ ਵਿਚਕਾਰ ਆਈ ਹੁੰਦੀ ਹੈ, ਤੇ ਉਹਦੇ ਦੋਵੇਂ ਪਾਸੇ 200-200 ਮੀਲ ਤੱਕ ਜਿਹੜੀਆਂ ਹਵਾਵਾਂ ਜਿਹੜੀਆਂ ਉਹ ਘੁੰਮਦੀਆਂ ਉਹਦੇ ਅਰਾਊਂਡ। ਤੇ ਉਹ ਜਿਵੇਂ ਮਤਲਬ ਤੁਸੀਂ ਅਜੇ ਭਾਵੇਂ ਹਰੀਕੇਨ ਸਾਡੇ ਤੋਂ ਜੇ 150 ਮੀਲ ਦੂਰ ਆ, ਪਰ ਫਿਰ ਵੀ ਜਿਹੜੀ ਹਰੀਕੇਨ ਦੀ ਜਿਹੜੀ ਹਵਾਵਾਂ ਵਾ, ਜਿਹੜੀ ਉਹਦੀ ਬਾਰਿਸ਼ ਆ, ਉਹ ਸਾਡੇ ਤੱਕ ਪਹੁੰਚ ਗਈ ਆਲਰੇਡੀ। ਤੇ ਉਹਦੇ ਕਰਕੇ ਜਿਵੇਂ ਅੱਜ ਸਵੇਰ ਦਾ ਹਲਕੀ ਜਿਹੜੀ ਬੂੰਦਾਬਾਂਦੀ ਹੋ ਰਹੀ ਹੈ, ਜਿਹੜੀ ਕਿ ਹੁਣ ਜਿਵੇਂ ਹਰੀਕੇਨ ਨੇ ਲੱਗੇ ਆਈ ਜਾਣਾ ਵਾ, ਉਹਨੇ ਹੋਰ ਮਤਲਬ ਵਧੀ ਜਾਣਾ ਉਸ ਰੇਨ ਨੇ, ਤੇ ਵਿੰਡ ਨੇ ਵੀ ਹੋਰ ਤੇਜ਼ ਹੋਈ ਜਾਣਾ। ਚਲੋ ਜੀ, ਤੁਸੀਂ ਵੀ ਸੇਫ ਰਹੋ, ਤੇ ਉਮੀਦ ਕਰਦੇ ਹਾਂ ਵੀ ਘੱਟ ਨੁਕਸਾਨ ਹੋਵੇ, ਪਰ ਕਿਉਂਕਿ ਹਰੀਕੇਨ ਕੈਟੇਗਰੀ 4 ਕੈਟੇਗਰੀ 5 ਦੇ ਦਰਮਿਆਨ ਕਹਿੰਦੇ ਵੀ ਹੋ ਸਕਦਾ ਆ ਨੁਕਸਾਨ ਤਾਂ ਜਿਹੜਾ ਹੋਊਗਾ, ਪਰ ਜਾਨੀ ਨੁਕਸਾਨ ਨਾ ਹੋਵੇ, ਇਸੇ ਦੀ ਆਪਾਂ ਚਲੋ ਉਮੀਦ ਕਰਦੇ ਹਾਂ। ਪ੍ਰਸ਼ਾਸਨ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ। ਸੋ ਦੇਖੋ, ਕਲੀਅਰਲੀ ਉਹਨਾਂ ਨੇ ਦੱਸਿਆ ਵੀ ਜਿੱਥੇ ਮੈਂਡੇਟਰੀ ਇਵੈਕੂਏਸ਼ਨ ਉਹਨਾਂ ਨੇ ਕੀਤੀਆਂ ਆਖੀਆਂ, ਜੇ ਤੁਸੀਂ ਉੱਥੇ ਫਸ ਜਾਂਦੇ ਨਹੀਂ ਨਿਕਲਦੇ, ਤਾਂ ਫਿਰ ਐਮਰਜੈਂਸੀ ਕਰੂਆਂ ਦਾ ਤੁਹਾਡੇ ਤੱਕ ਪਹੁੰਚਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਉਹਨਾਂ ਨੇ ਪਹਿਲੋਂ ਪ੍ਰੈਫਰੈਂਸ ਦੂਜੇ ਪਾਸੇ ਰੱਖਣੀਆਂ ਆ। ਸੋ ਜਿਹੜੇ ਉਹਨਾਂ ਇਲਾਕਿਆਂ 'ਚ ਆ ਵੀ ਭਾਈ ਪਹਿਲੋਂ ਜੇ ਤੁਹਾਨੂੰ ਮੈਂਡੇਟਰੀ ਇਵੈਕੂਏਸ਼ਨ ਦੇ ਵਿੱਚ ਹੈਗੇ ਆ ਤਾਂ ਉੱਥੋਂ ਨਿਕਲੋ, ਸ਼ੈਲਟਰ ਜਿੱਥੇ ਵੀ ਇਹਨਾਂ ਨੇ ਬਣਾਏ ਆ ਉੱਥੇ ਪਹੁੰਚੋ, ਜਾਂ ਆਪਣੇ ਕਿਸੇ ਸੱਜਣ ਸਨੇਹੀ ਦੋਸਤਾਂ ਮਿੱਤਰਾਂ ਦੇ ਕੋਲ ਜਿਹੜਾ ਜਾਓ ਜਿੱਥੇ ਹਰੀਕੇਨ ਦਾ ਖਤਰਾ ਨਹੀਂ ਹੈਗਾ। ਇੰਦਰਮਾਨ ਸਿੰਘ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।